ਇਹ ਆ ਗਈ 1947 ਵਾਲੀ ਉਹ ਰੇਲਵੇ ਪਟਰੀ ਜਿੱਥੋਂ ਦੀ ਟ੍ਰੇਨ ਇੰਡੀਆ ਵੀ ਜਾਂਦੀ ਹੁੰਦੀ ਸੀ। ਪਟਰੀ ਮੌਜੂਦ ਹੈ, ਟ੍ਰੇਨਾਂ ਨਹੀਂ ਚੱਲ ਰਹੀਆਂ। ਜੀ ਹਾਂ, ਨਾਰੋਵਾਲ ਤੋਂ ਇਹ ਮੈਂ ਤੁਹਾਨੂੰ ਦਿਖਾ ਰਿਹਾ ਵਾਂ। ਇਹ ਪਟਰੀ ਅੱਗੇ ਜਾ ਕੇ ਬਿਲਕੁਲ ਇਸ ਸਾਈਡ ਹੋ ਕੇ ਤੇ ਜੱਸੜ ਤੋਂ ਸ਼ਕਰਗੜ੍ਹ ਚੱਕ ਅਮਰੂ ਨੂੰ, ਜਦਕਿ ਜੱਸੜ ਤੋਂ ਇੱਕ ਪਟਰੀ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਨੂੰ ਜਾਂਦੀ ਹੁੰਦੀ ਸੀ ਇੱਥੇ ਇਸ ਤਰ੍ਹਾਂ। ਠੀਕ ਹੈ ਜੀ, ਇਹ ਅੱਜ ਵੀ ਲਾਈਨ ਮੌਜੂਦ ਹੈ, ਲੇਕਿਨ ਹੁਣ ਇਹ ਬਿਲਕੁਲ ਖਤਮ ਹੋ ਚੁੱਕੀ ਹੈ ਲਾਈਨ। ਡੰਗਰਾਂ ਦਾ ਗੋਹਾ ਤੁਸੀਂ ਦੇਖ ਸਕਦੇ ਹੋ। ਇਹ ਇੱਥੇ ਲੱਗਾ ਇਹਦਾ ਸਿਗਨਲ। ਇਹ ਸੀ ਜਿਹੜੀ ਸ਼ਕਰਗੜ੍ਹ ਚੱਕ ਅਮਰੂ ਵਾਲੀ ਜਾਂ ਜਿਹੜੀ ਜੱਸੜ ਤੋਂ ਡੇਰਾ ਬਾਬਾ ਨਾਨਕ ਵਾਲੀ ਟ੍ਰੇਨ ਹੈ ਉਹਦਾ ਸਿਗਨਲ ਹੈ। ਤੇ ਇਹ ਜਿਹੜਾ ਨਾ ਇਹ ਲਾਹੌਰ ਵਾਲੀ, ਠੀਕ ਹੈ ਜੀ, ਲਾਹੌਰ ਵਾਲੀ ਪਟਰੀ ਬਿਲਕੁਲ ਠੀਕ ਚੱਲ ਰਹੀ ਹੈ। ਇਸ ਤੋਂ ਥੋੜਾ ਅੱਗੇ ਨਾਰੋਵਾਲ ਦਾ ਸਟੇਸ਼ਨ। ਤੇ ਇਹ ਜਿਹੜੀ ਹੈ ਨਾ, ਇਹ ਹੁਣ ਜਿਹੜੀ ਬਿਲਕੁਲ ਅਬੈਂਡਨਡ ਰੇਲਵੇ ਲਾਈਨ ਹੈ। ਇੱਥੇ ਨਾ ਕੋਈ ਟ੍ਰੇਨ ਹੈ, ਬਾਕੀ ਇਹਦੀ ਪਟਰੀ ਵੀ ਜਿਹੜੀ ਨਾ ਦੇਖੋ ਤੁਸੀਂ ਕਿਦੋਂ ਕਿਦੋਂ ਗਾਇਬ ਹੈ। ਗਾਇਬ ਤੋਂ ਮੁਰਾਦ ਹੈ ਕਿ ਮੌਜੂਦ ਹੈ, ਲੇਕਿਨ ਉੱਤੇ ਇਹ ਘਾਹ ਵਗੈਰਾ ਉੱਗ ਚੁੱਕਿਆ। ਠੀਕ ਹੈ ਜੀ, ਤੇ ਅੱਜ ਇਹ ਤੁਹਾਨੂੰ ਦਿਖਾ ਰਿਹਾ। ਲੋ ਜੀ, ਇਹ ਆ ਗਈ ਨਾਰੋਵਾਲ ਤੋਂ ਇੰਡੀਆ ਵਾਲੀ ਲਾਈਨ। ਤੁਹਾਨੂੰ ਜ਼ਰਾ ਵਿਖਾ ਲੈਂਦੇ ਆ ਕਿ ਨਾਰੋਵਾਲ ਸਟੇਸ਼ਨ ਦੇ ਤੋਂ ਟ੍ਰੇਨ ਇੰਡੀਆ ਨੂੰ ਜਦੋਂ ਪਰਤਦੀ ਸੀ ਤੇ ਉਹ ਲਾਈਨ ਕਿਹੜੀ ਹੈਗੀ ਹੈ। ਇਹ ਲਾਈਨ ਹੈਗੀ ਹੈ ਲਾਹੌਰ ਨੂੰ ਜਾਣ ਵਾਲੀ, ਤੇ ਇਹਦਾ ਸਿਗਨਲ ਹੈ। ਇਹ ਰੇਲਵੇ ਦੀ ਪਟਰੀ ਜਾਂਦੀ ਹੁੰਦੀ ਸੀ ਸ਼ਕਰਗੜ੍ਹ ਨੂੰ ਜਾਂ ਫਿਰ ਇੰਡੀਆ ਨੂੰ, ਇਹ ਉਹਦਾ ਸਿਗਨਲ ਹੈ। ਇਹ ਦੇਖੋ ਇੱਥੋਂ ਪਟਰੀਆਂ ਹੋਣ ਲੱਗੀਆਂ ਨੇ ਦੋਨੋਂ ਜੁਦਾ। ਵੀਡੀਓ ਨਾਲ ਤੁਸੀਂ ਜੁੜੇ ਰਹਿਣਾ, ਇਹ ਤੁਹਾਨੂੰ ਸਾਰਾ ਮੈਂ ਸਮਝਾ ਦਿੰਦਾ ਵਾਂ ਕਿ ਇਹ ਦੇਖੋ ਇਹ ਲਾਹੌਰ ਵਾਲੀ ਟ੍ਰੇਨ ਚੱਲਦੀ ਹੈ ਤੇ ਉਹਦਾ ਲੀਵਰ ਹਾਲੇ ਵੀ ਸਹੀ ਹਾਲਤ 'ਚ। ਠੀਕ ਹੈ ਜੀ, ਇਹ ਇਹਦਾ ਇਹ ਇੰਡੀਆ ਵਾਲੀ ਜਿਹੜੀ ਲਾਈਨ ਹੈ ਪਟਰੀ ਹੈ, ਇਹ ਹੁਣ ਟ੍ਰੇਨ ਨਹੀਂ ਚੱਲਦੀ ਸ਼ਕਰਗੜ੍ਹ ਚੱਕ ਅਮਰੂ, ਲੇਕਿਨ ਇਹਦਾ ਜਿਹੜਾ ਲੀਵਰ ਹੈ ਇਹ ਬਿਲਕੁਲ ਫ੍ਰੀ ਹੈ। ਇੱਥੇ ਜਿਹੜੀ ਹੁੰਦੀ ਹੈ ਤਾਰ ਜਿਹੜੀ ਇਹ ਸਿਗਨਲ ਡਾਊਨ ਕਰਦੀ ਹੈ, ਉਹ ਤਾਰ ਹੁਣ ਟੁੱਟ ਗਈ, ਖਤਮ ਹੋ ਗਈ ਆ। ਦੇਖੋ ਨਾ, ਇਹ ਵੀ ਹੁਣ ਰਹਿ ਗਿਆ ਇਹ ਬਿਲਕੁਲ ਇੱਕ ਢਾਂਚਾ। ਔਰ ਇਹ ਦੇਖੋ ਤੁਸੀਂ, ਇਹ ਹੈਗਾ ਇਹ ਸੀੜੀਆਂ ਚੜ੍ਹ ਕੇ ਉੱਤੇ ਜਦੋਂ ਬੱਤੀ ਬਾਲਣ ਵਾਸਤੇ ਚੜ੍ਹਦੇ ਸਨ। ਤੇ ਇਹ ਦੇਖਿਆ ਜਿਹੜਾ ਸਾਰਾ ਕੁਝ ਟੁੱਟ ਗਿਆ। ਇਹ ਜਿਹੜਾ ਲੀਵਰ ਹੈ, ਠੀਕ ਹੈ ਜੀ, ਇਹ ਲੀਵਰ ਹੈ ਸਿਗਨਲ ਡਾਊਨ ਕਰਨ ਵਾਲਾ। ਹੁਣ ਇੱਥੋਂ ਤੁਸੀਂ ਸਾਰਾ ਵੀਡੀਓ ਧਿਆਨ ਨਾਲ ਵੇਖਣੀ ਹੈ। ਇਹ ਲਾਹੌਰ ਵਾਲੀ ਲਾਈਨ ਜਿਹੜੀ ਹੈ ਨਾ, ਇਹ ਦੇਖੋ ਕਿੰਨੀ ਖੂਬਸੂਰਤ ਹੈ, ਕਿਉਂਕਿ ਇੱਥੇ ਟ੍ਰੇਨ ਚੱਲ ਰਹੀ ਹੈ। ਜਦਕਿ ਜਿਹੜੀ ਜੱਸੜ ਔਰ ਨਾਰੋਵਾਲ ਵਾਲੀ ਸ਼ਕਰਗੜ੍ਹ ਵਾਲੀ ਹੈ ਉਹ ਇਹ ਹੈਗੀ ਹੈ। ਔਰ ਇਹੋ ਹੀ ਉਹ ਹੈ ਜਿਹੜੀ 1947 ਤੱਕ ਟ੍ਰੇਨ ਜੱਸੜ ਜੰਕਸ਼ਨ ਤੋਂ ਜਾਂਦੀ ਹੁੰਦੀ ਸੀ ਡੇਰਾ ਬਾਬਾ ਨਾਨਕ ਔਰ ਅੰਮ੍ਰਿਤਸਰ। ਠੀਕ ਹੈ ਜੀ, ਇਹ ਦੇਖੋ ਤੁਸੀਂ ਹੁਣ ਇਹ ਬਿਲਕੁਲ ख़त्म ਹੋ ਚੁੱਕੀ ਹੈ ਸਾਰੀ ਜਿਹੜੀ ਇਹ ਪਟਰੀ, ਨਾ ਹੋਣੇ ਦੇ ਬਰਾਬਰ, ਯਾਨੀ ਕਿ ਸਮਝ ਲਓ ਕਿ ਇੱਕ ਢਾਂਚਾ ਹੀ ਰਹਿ ਗਿਆ। ਤੇ ਇਸ ਸਾਈਡ ਤੇ ਨਾਰੋਵਾਲ ਸਟੇਸ਼ਨ ਅੱਗੇ ਥੋੜੀ ਦੂਰ ਜਾ ਕੇ ਇਹ ਜਿਹੜੀ ਮੇਨ ਲਾਈਨ ਹੈ ਅੱਗੇ ਨਾਰੋਵਾਲ ਤੋਂ ਅੱਗੇ ਜਨਾਬ ਡੁਮਾਲਾ ਹੈ, ਅਲੀਪੁਰ ਸਈਦਾ ਸਟੇਸ਼ਨ ख़त्म ਹੋ ਚੁੱਕਿਆ ਹੈ। ਫਿਰ ਕਿਲਾ ਸੋਭਾ ਸਿੰਘ, ਉਹਨੂੰ ਕਿਲਾ ਅਹਿਮਦਾਬਾਦ ਕਿਹਾ ਜਾਂਦਾ, ਲੇਕਿਨ ਸਟੇਸ਼ਨ ਦਾ ਨਾਂ ਅੱਜ ਵੀ ਕਿਲਾ ਸੋਭਾ ਸਿੰਘ ਹੈ। ਉਸ ਤੋਂ ਅੱਗੇ ਪਸਰੂਰ, ਚਵਿੰਡਾ, ਅਲੜ ਸਟੇਸ਼ਨ ਵੀ ਖਤਮ ਹੋ ਚੁੱਕਿਆ, ਗੁੰਨਾ ਠੀਕ ਹੈ, ਔਰ ਅੱਗੇ ਤਸੀਰਾਬਾਦ ਉਹ ਵੀ ਖਤਮ ਹੋ ਚੁੱਕਿਆ। ਫਿਰ ਸਿਆਲਕੋਟ ਤੋਂ ਇੱਕ ਪਟਰੀ ਜਾਂਦੀ ਹੁੰਦੀ ਸੀ ਜੰਮੂ ਨੂੰ 1947 ਵਾਲੀ, ਸਿਆਲਕੋਟ ਤੋਂ ਦੂਜੀ ਉਗੋ ਕੀ ਵਜ਼ੀਰਾਬਾਦ ਸੰਭੜਿਆ ਸਾਈਡ ਨੂੰ ਜਾਂਦੀ ਸੀ, ਤੇ ਇਹ ਲਾਹੌਰ ਨੂੰ। ਠੀਕ ਹੈ ਜੀ, ਇੱਥੋਂ ਤੱਕ ਸਮਝ ਲੱਗ ਗਈ ਤੁਹਾਨੂੰ। ਠੀਕ ਹੈ ਜੀ, ਇਹ ਆ ਗਿਆ। ਅੱਗੇ ਤੁਸੀਂ ਗੱਲ ਕਰਾਂਗੇ ਅਸੀਂ ਇੱਥੋਂ ਨਾਰੋਵਾਲ ਤੋਂ, ਜਿਹੜਾ ਨਾਰੋਵਾਲ ਵੀ ਜੰਕਸ਼ਨ ਸੀ, ਤੇ ਇੱਕ ਪਟਰੀ ਜਿਹੜੀ ਹੈ ਨਾ ਇਹ ਤੇ ਲਾਹੌਰ ਚਲੀ ਗਈ ਅੱਗੇ ਰਈਆ, ਬੱਦੋਮਲੀ, ਭੇਜੋ ਵਾਲੀ, ਦਾਊਦ, ਔਰ ਇਸ ਦੇ ਨਾਲ ਅੱਗੇ ਜਿਹੜੇ ਹੋਰ ਸਟੇਸ਼ਨ ਨਾਰੰਗ, ਕਾਲਾ ਖਤਾਈ। ਤੇ ਇੱਥੇ ਜਿਹੜਾ ਨਾ ਇਹ ਪਟਰੀ ਜਿਹੜੀ ਹੈ ਇਹ ਜਾਂਦੀ ਹੁੰਦੀ ਸੀ ਇੱਥੋਂ, ਇਹ ਕਰਵ ਆ ਗਿਆ ਬਹੁਤ ਵੱਡਾ ਇੱਥੇ ਨਾ, ਇਹਦੇ ਤੇ ਚਿੱਕੜ ਬਾਰਿਸ਼ਾਂ ਦੀ ਵਜ੍ਹਾ ਨਾਲ ਹੋਇਆ ਤਾਂ। ਠੀਕ ਹੈ ਨਾ, ਇਹ ਦੇਖੋ ਤੁਸੀਂ ਇਹ ਪਟਰੀ ਆ ਗਈ ਇੰਡੀਆ ਵਾਲੀ। ਜਦੋਂ 47 ਵੇਲੇ ਦੋਸਤੋ ਇੱਥੋਂ ਦੀ ਜਿਹੜੀਆਂ ਟ੍ਰੇਨਾਂ ਨੇ ਨਾ, ਉਹ ਹਿੰਦੂ ਸਿੱਖਾਂ ਨੂੰ ਲੈ ਕੇ ਇੰਡੀਆ ਗਈਆਂ ਤੇ ਮੁਸਲਮਾਨਾਂ ਨੂੰ ਲੈ ਕੇ ਪਾਕਿਸਤਾਨ ਆਈਆਂ। ਇਹੋ ਜ਼ਰਾ ਇੱਥੋਂ ਤੁਸੀਂ ਦੇਖਣਾ ਇੱਕ ਮਿੰਟ ਜ਼ਰਾ, ਠੀਕ ਹੈ ਨਾ। ਵੀਡੀਓ ਨਾਲ ਵੇਖੋ, ਨਾਲੇ ਹੁਣੇ ਤੁਸੀਂ ਇਹਨੂੰ ਲਾਈਕ ਕਰ ਦਿਓ, ਬਾਅਦ ਜਦੋਂ ਭੁੱਲ ਜਾਣਾ। ਠੀਕ ਹੈ, ਚੈਨਲ ਵੀ ਸਬਸਕ੍ਰਾਈਬ ਕਰ ਲਓ। ਇਹ ਦੇਖੋ ਤੁਸੀਂ, ਇਹ ਪਟਰੀ ਜੁਦਾ ਹੋ ਗਈ ਹੈ। ਇਹ ਦੇਖੋ ਨਾ, ਇੱਥੇ ਪਟਰੀਆਂ ਨਜ਼ਦੀਕ ਨੇ, ਇਹ ਸਿਗਨਲਾਂ ਦੇ ਕੋਲ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ। ਇੱਥੋਂ ਪਟਰੀਆਂ ਜੁਦਾ ਹੋਣਾ ਸ਼ੁਰੂ ਹੋ ਗਈਆਂ ਨੇ। ਇਹ ਲਾਹੌਰ ਵਾਲੀ ਇਹ ਜਾ ਰਹੀ ਹੈ ਇੱਧਰ ਨੂੰ, ਇਸ ਸਾਈਡ ਨੂੰ। ਅੱਗੇ ਜੱਸੜ ਆਏਗਾ ਪਹਿਲਾ ਸਟੇਸ਼ਨ, ਜੱਸੜ ਤੋਂ ਦੋ ਲਾਈਨਾਂ ਹੋ ਜਾਂਦੀਆਂ ਹੁੰਦੀਆਂ ਸਨ, ਨਾਲਾ ਬਸੰਤਰ ਤੋਂ ਥੋੜ੍ਹਾ ਅੱਗੇ। ਇਹ ਲਾਈਨ ਜਿਹੜੀ ਹੈ ਇੱਧਰ ਨੂੰ ਰਾਵੀ ਕ੍ਰਾਸ ਕਰਕੇ ਤੇ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਨੂੰ ਜਾਂਦੀ ਹੁੰਦੀ ਸੀ। ਜਦਕਿ ਜੱਸੜ ਤੋਂ ਬਾਕੀ ਇਹੋ ਸਿੱਧੀ ਲਾਈਨ ਫਿਰ ਜਿਹੜੀ ਨਾ ਅੱਗੇ ਦਰਬਾਰ ਸਾਹਿਬ, ਕਰਤਾਰਪੁਰ, ਬਸਤਾਨ, ਨੂਰਕੋਟ, ਸ਼ਕਰਗੜ੍ਹ, ਤੇ ਉਸ ਤੋਂ ਅੱਗੇ ਮਰਿਆਲ, ਤੇ ਫਿਰ ਚੱਕ ਅਮਰੂ। ਤੇ ਇਹ ਦੇਖੋ ਤੁਸੀਂ, ਮੈਂ ਤੁਹਾਨੂੰ ਬਹਾਲ ਨਾਲ ਜ਼ੂਮ ਕਰਕੇ, ਠੀਕ ਹੈ ਜੀ, ਇਹ ਹੈ 1947 ਦੀਆਂ ਯਾਦਾਂ ਵਾਲੀ ਰੇਲਵੇ ਦੀ ਪਟਰੀ। ਠੀਕ ਹੈ ਜੀ,
ਅੱਜ ਮੈਂ ਆਇਆ ਸਾਂ ਨਾਰੋਵਾਲ ਸਟੇਸ਼ਨ ਤੇ ਸੋਚਿਆ ਕਿ ਤੁਹਾਨੂੰ ਵਿਖਾ ਦਈਏ, ਜਿਹੜੇ ਖਾਸ ਤੌਰ ਤੇ ਬਜ਼ੁਰਗਾਂ ਕੋਲ ਤੁਸੀਂ ਗੱਲਾਂ ਸੁਣੀਆਂ ਨੇ ਕਿ ਕਿਸ ਤਰ੍ਹਾਂ ਨਾਰੋਵਾਲ ਤੋਂ ਅਸੀਂ ਟ੍ਰੇਨਾਂ ਫੜ ਕੇ ਤੇ ਅਸੀਂ ਫਿਰ ਇੰਡੀਆ ਦੇ ਵਿੱਚ ਗਏ। ਔਰ ਇਹ ਜੀ ਜਨਾਬ ਉਹੀ ਇੰਡੀਆ ਵਾਲੀ ਲਾਈਨ, ਠੀਕ ਹੈ। ਇਹ ਬਹੁਤ ਸਾਰੇ ਐਸੇ ਲੋਕ ਨੇ ਜਦੋਂ ਨਵੀਂ ਨਸਲ ਵੀਡੀਓ ਵੇਖਦੀ ਹੈ ਨਾ, ਉਹ ਕਹਿੰਦੀ ਭਾਜੀ ਇੰਡੀਆ ਵਾਲੀ ਲਾਈਨ ਨਹੀਂ ਹੈਗੀ, ਇਹ ਤਾਂ ਸ਼ਕਰਗੜ੍ਹ ਚੱਕਮਰੂ ਵਾਲੀ ਹੈ। ਬਿਲਕੁਲ ਉਹੀ ਹੈ, ਲੇਕਿਨ ਅਗਲੇ ਸਟੇਸ਼ਨ 'ਤੇ ਜਾ ਕੇ ਫਿਰ ਦੋ, ਜਿਸ ਤਰ੍ਹਾਂ ਨਾਰੋਵਾਲ 'ਤੇ ਦੋ ਪਟਰੀਆਂ ਹੋ ਗਈਆਂ ਨੇ ਨਾ, ਇੱਕ ਲਾਹੌਰ ਨੂੰ, ਇੱਕ ਸ਼ਕਰਗੜ੍ਹ ਨੂੰ। ਅਗਲਾ ਸਟੇਸ਼ਨ ਜੱਸੜ ਦਾ, ਜੱਸੜ ਤੋਂ ਵੀ ਦੋ ਪਟਰੀਆਂ ਹੋ ਜਾਂਦੀਆਂ ਸਨ, ਇੱਕ ਦਰਿਆ ਰਾਵੀ ਕ੍ਰਾਸ ਕਰਕੇ, ਤੇ ਡੇਰਾ ਬਾਬਾ ਨਾਨਕ ਪਹਿਲਾ ਸਟੇਸ਼ਨ ਹੁੰਦਾ ਸੀ ਇੰਡੀਆ ਵਾਲੀ ਸਾਈਡ 'ਤੇ। ਇਹ ਪਟਰੀ 1927 'ਚ ਵਿਛਾਈ ਗਈ ਸੀ, ਜਿਹੜੀ ਨਾਰੋਵਾਲ ਤੋਂ ਸ਼ਕਰਗੜ੍ਹ ਚੱਕਮਰੂ ਤੱਕ ਸੀ, ਜਾਂ ਨਾਰੋਵਾਲ ਤੋਂ ਅੰਮ੍ਰਿਤਸਰ ਤੱਕ ਸੀ। ਤੇ 1947 ਤੱਕ ਫਿਰ ਇਹ ਪਟਰੀ ਜਿਹੜੀ ਨੇ ਰਹੀ ਇੰਡੀਆ ਵਾਲੀ ਵੀ, ਲੇਕਿਨ ਹੁਣ ਇੰਡੀਆ ਵਾਲੀ ਪਟਰੀ ਅੱਗੇ ਜਾ ਕੇ ਖਤਮ ਹੋ ਗਈ ਹੈ। ਰਾਵੀ ਦੇ ਵਿੱਚ ਉਹਦੇ ਪਿੱਲਰ ਮੌਜੂਦ ਨੇ, ਉਹ ਬ੍ਰਿਜ ਜਿਹੜਾ ਹੁੰਦਾ ਸੀ ਟ੍ਰੇਨ ਦਾ, ਉਹਦੇ ਉੱਤੋਂ ਦੀ, ਅੱਛਾ ਇਹ ਬ੍ਰਿਜ ਇਸ ਤਰ੍ਹਾਂ ਦਾ ਹੁੰਦਾ ਸੀ ਕਿ ਡਬਲ ਸਟੋਰੀ ਬ੍ਰਿਜ ਸੀ, ਜਿਹੜਾ ਕਿ ਇਹਦਾ ਗਰਾਊਂਡ ਫਲੋਰ ਸੀ, ਯਾਨੀ ਕਿ ਬ੍ਰਿਜ ਦਾ ਥੱਲਾ ਹਿੱਸਾ ਸੀ, ਉੱਥੋਂ ਜਾਂਦੀ ਹੁੰਦੀ ਸੀ ਟ੍ਰੇਨ, ਔਰ ਉੱਤੋਂ ਦੀ ਜਾਂਦੀਆਂ ਹੁੰਦੀਆਂ ਸਨ ਲਾਰੀਆਂ, ਟਾਂਗੇ, ਜੋ ਵੀ ਮਤਲਬ ਇਹ ਹੈਗੀ ਸੀ। ਉਹ ਡਬਲ ਬ੍ਰਿਜ ਹੁੰਦਾ ਸੀ, ਉਹਦੇ ਜੰਗਲਾ ਲੱਗਾ ਹੁੰਦਾ ਸੀ। ਤੇ ਦੋਸਤੋ ਇਹ ਜੇ ਪਿਆ ਸਾਰਾ ਕੁਝ, ਹਾਂਜੀ 1947 ਦੀਆਂ ਯਾਦਾਂ ਵਾਲੀ ਵੀਡੀਓ ਤੁਹਾਨੂੰ ਦਿਖਾਈ ਹੈ। ਇਹ ਦੇਖੋ ਨਾ ਇੱਥੇ ਆ ਕੇ, ਤੇ ਇਹ ਡੈਡ ਐਂਡ ਹੈਗਾ ਇਹ ਦੇਖੋ ਤੁਸੀਂ, ਠੀਕ ਹੈ ਨਾ, ਇਹ ਡੈਡ ਐਂਡ ਹੈ। ਇਹ ਜੀ ਜਨਾਬ ਵੀਡੀਓ। ਅੱਛਾ ਇਹ ਹੁਣ ਜਿਹੜਾ ਨਾ ਪਟਰੀ ਜਿਹੜੀ ਹੈ, ਇਹਨੂੰ ਬੜੀ ਦਫਾ ਤਜਵੀਜ਼ ਆਈ, ਜ਼ੇਰੇ ਗੌਰ ਆਈ ਹੈ ਕਿ ਇਹਨੂੰ ਬਹਾਲ ਕੀਤਾ ਜਾਏ ਸ਼ਕਰਗੜ੍ਹ ਨਾਰੋਵਾਲ ਤੋਂ ਸ਼ਕਰਗੜ੍ਹ ਰੂਟ ਨੂੰ। ਲੇਕਿਨ ਜਿਸ ਤਰ੍ਹਾਂ ਦੀ ਕੰਡੀਸ਼ਨ ਹੋ ਗਈ ਹੈ ਨਾ, ਮੈਨੂੰ ਨਹੀਂ ਲੱਗਦਾ ਕਿ ਇਹਨੂੰ ਕੋਈ ਬਹਾਲ ਹੋ ਸਕਦੀ ਹੈ, ਠੀਕ ਹੈ ਨਾ। ਆ ਦੇਖੋ ਨਾ ਤੁਸੀਂ, ਇਹ ਹੁਣ ਬਿਲਕੁਲ ਖਤਮ ਹੋ ਗਈ ਹੈ।